देखो जी कोला आईया दिखा 4-5 कोला एक चीने रंग दी कोयल बैठी काली भी हैगी हाँ काली परा बैठी बुलबुल भी फिर रहा है बुलबुल बैठा लेकिन आ मौज आ हाँ जी बल्ला लैके आ लै भी मुंडा गेंद बल्ला लैके आया ये हम खेडिया करांगे आप धुप बड़ी है बल्ला देखो अज नहीं रौनक लगती ना कोयला आके लांदियां ते ये रुख होण ते आंदियां हुण वाह भाई वाह बल्ला तेरा भी आ गया वाह बाल भी आ गई वाह भाई वाह अच्छा उधर उधर मुंह कर उधर मुंह कर वो चल ਇਹ ਤਾਂ ਜੀ ਕਹੀਦਾ ਸਿਆਣੇ ਕਹਿੰਦੇ ਆ ਵੀ ਜਿਹੜੀ ਛਾਂ ਹੁੰਦੀ ਆ ਨਾ ਇਹਨੂੰ ਵੀ ਫਲ ਗਿਣਨਾ ਚਾਹੀਦਾ ਇਹ ਵੀ ਫਲ ਆ ਸਿਰਫ ਇਹ ਨਹੀਂ ਵੀ ਅੰਬ ਦਾ ਬੂਟਾ ਹੀ ਫਲਾਂ ਵਾਲਾ ਬੋੜ ਵੀ ਫਲ ਆ ਜਿਹੜੀ ਛਾਂ 'ਚ ਬੈਠੇ ਆ ਕੋਲਾਂ ਬੋਲ ਰਹੀਆਂ ਇਹ ਵੀ ਫਲ ਹੁੰਦਾ ਦੇਖ ਰੰਗ ਬਰੰਗੀਆਂ ਆਵਾਜ਼ਾਂ ਆ ਰਹੀਆਂ ਮੈਂ ਕਿਹਾ ਕੈਮਰੇ ਦੇ ਵਿੱਚ ਤੁਹਾਨੂੰ ਸੁਣਾਈਏ ਖਬਰੇ ਕਿੰਨੇ ਕਿ ਜਨੌਰ ਬੈਠੇ ਕੋਲ ਵੱਖਰੀ ਬੋਲ ਰਹੀ ਆ ਬੁਲਬੁਲ ਵੱਖਰੇ ਬੋਲ ਰਹੇ ਆ ਕੋਲਾਂ ਵੀ ਦੋ ਆ ਇੱਕ ਚੀਨੀ ਕੋਲ ਆ ਇੱਕ ਕਾਲੇ ਰੰਗ ਦੀ ਕੋਲ ਆ ਉਹ ਬੋਲ ਰਹੀ ਹੈ ਆ ਕਾਲੀ ਬੇਟੀ ਕਾਲੀ ਕੋਲ ਤਾਂ ਕਾਨ ਹੀ ਕਾਨ ਕੋਲ ਹੈ तो खोले ਵਾਹ ਬਈ ਹਾਂ ਵਾਹ 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 ਇਹ ਉਹ ਗੱਲ ਸੱਚੀ ਹੋ ਗਈ ਨੁਮਾਨ ਸਾਹਿਬ ਦੀ ਪਿੰਜਰੇ ਨਾ ਖਰੀਦੋ ਰੁੱਖ ਲਾਓ ਤੇ ਅਸੀਂ ਹੁਣ ਜੀ ਗੇਂਦ ਬੱਲਾ ਖੇਡ ਲਈਏ ਨਵੀਂ ਗੇਂਦਾਂ ਤੇ ਨਵੇਂ ਬੱਲੇ ਆਏ ਸਾਡੇ ਕੋਲ ਇਹ ਪਹਿਲਾਂ ਖਾ ਪੀ ਲਵੇ ਥੋੜੀ ਜਿਹੀ ਜਿੰਦ ਜਾਨ ਆ ਜਵੇ ਤੇ ਫਿਰ ਖੇਡਦੇ ਆ ਖਾ ਲਾ ਡਬ ਰੋਟੀ ਖਾ ਰਿਆ ਰਾਤੀ ਬੜਾ ਤਕੜਾ ਮੈਚ ਹੋਇਆ ਜੀ ਜਿਹੜਾ ਟੂਰਨਾਮੈਂਟ ਹੋ ਰਿਹਾ ਸਾਡੇ ਪਾਕਿਸਤਾਨ ਦਾ ਉਹਦੇ ਵਿੱਚ ਲਾਹੌਰ ਕਲੰਦਰ ਜਿੱਤੀ ਹੈ ਲਾਹੌਰ ਸਾਡੀ ਟੀਮ ਆ ਅਸੀਂ ਲਾਹੌਰ ਚਾਹੁੰਦੇ ਆ ਸਾਨੂੰ ਲਾਗੇ ਪੈਂਦੀ ਟੀਮ ਲਾਹੌਰ ਦੀ ਤੇ ਰਾਤੀ ਫਾਈਨਲ ਹੋਇਆ ਦੂਈ ਟੀਮ ਸੀਗੀ ਬਲੋਚਿਸਤਾਨ ਸਾਡੇ ਸੂਬੇ ਦੀ ਕੁਵੇਟਾ ਦੀ ਹੈ ਕੋਟੇ ਦੀ ਟੀਮ ਰਾਤੀ ਹਾਰ ਗਈ ਤੇ ਲਾਹੌਰ ਦੀ ਜਿੱਤ ਗਈ ਲਾਹੌਰ ਜ਼ਿੰਦਾਬਾਦ ਜੀ ਬਹੁਤ ਬਹੁਤ ਮੁਬਾਰਕ ਹੋਵੇ ਪੂਰੇ ਲਾਹੌਰ ਨੂੰ ਜਿੱਥੇ ਜਿੱਥੇ ਕ੍ਰਿਕਟ ਦੇ ਸ਼ੌਕ ਵਾਲੇ ਬੰਦੇ ਆ ਸਾਰਿਆਂ ਨੂੰ ਤੇ ਅਸੀਂ ਇਹ ਟੂਰਨਾਮੈਂਟ ਦਾ ਫਾਇਦਾ ਇਹ ਹੋਇਆ ਕਿ ਨਿਆਣਿਆਂ ਨੂੰ ਫਿਰ ਜਿਹੜੀ ਨਾ ਕ੍ਰਿਕਟ ਦਾ ਸ਼ੌਕ ਜਾਗ ਗਿਆ ਤੇ ਨਵੇਂ ਬੱਲੇ ਆ ਰਹੀਆਂ ਨਵੀਆਂ ਗੇਂਦਾਂ ਆ ਰਹੀਆਂ ਇਹ ਟੂਰਨਾਮੈਂਟ ਹੁੰਦੇ ਰਹਿਣੇ ਚਾਹੀਦੇ ਆ ਗਰਾਊਂਡਾਂ 'ਚ ਰੌਣਕਾਂ ਲੱਗੀਆਂ ਰਹਿਣੀਆਂ ਚਾਹੀਦੀਆਂ ਤਾਂ ਇਹ ਨਿਆਣੇ ਫਿਰ ਖੇਡਦੇ ਰਹਿੰਦੇ ਆ ਸਿਆਣੇ ਕਹਿੰਦੇ ਸਾਰਿਆਂ ਤੋਂ ਪਹਿਲਾਂ ਤਾਂ ਸੁਣੋ ਗੀਤ ਫਿਰ ਅਗਲੀ ਗੱਲ ਬਾਅਦ ਚ ਕਰਦੇ ਆ ਰਿਜ਼ਵਾਨ ਮੁੰਸ਼ੀ ਸਾਹਿਬ ਸੁਣਾਓ ਗੀਤ ਸੁਣਾਓ ਕੋਈ ਰੂਟ ਸਮੁੰਦਰੀ ਦਾ ਹੋ ਜਦੋਂ ਤੇਰੇ ਕੋਲੋਂ ਲੰਘਦਾ ਮੇਨਾ ਮਾਰਦੀ ਐ ਮੁੰਦਰੀ ਦਾ ਵਾਹ 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 ਚੱਲ ਮੇਰੇ ਨਾਲ ਬੱਲੀਏ ਸਮੁੰਦਰੀ ਤੈਨੂੰ ਸੋਨੇ ਦੀ ਕਰਾ ਦਿਆਂਗਾ ਮੁੰਦਰੀ ਚੱਲ ਮੇਰੇ ਨਾਲ ਬੱਲੀਏ ਸਮੁੰਦਰੀ ਤੈਨੂੰ ਸੋਨੇ ਦੀ ਕੜਾ ਦਿਆਂਗਾ ਮੁੰਦਰੀ ਸੂਟ ਲੈ ਦੂੰ ਰੈਡੀਮੇਡ ਭਾਵੇਂ ਜਿੰਨਾ ਹੋਵੇ ਰੇਟ ਕਿਸੇ ਗੱਲ ਦੀਆਂ ਨਹੀਂ ਪਰਵਾਵਾਂ ਹੋ ਸੱਜਣਾ ਕਮਾਦ ਵਿੱਚ ਆ ਹੋ ਸੱਜਣਾ ਕਮਾਦ ਵਿੱਚ ਆ ਨਾਲੇ ਵੇਚੀਆਂ ਨੇ ਗੋਰੀਏ ਕਪਾਵਾਂ ਹੋ ਸੱਜਣਾ ਕਮਾਦ ਵਿੱਚ ਆ ਵਾਹ 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 ਮਸੀਂ ਲੱਭਿਆ ਬਿਹਾਨੀ ਮੈਨੂੰ ਹਾਨ ਦਾ ਮਸੀਂ ਲੱਭਿਆ ਬਿਹਾਨੀ ਮੈਨੂੰ ਹਾਨ ਦਾ ਦਿਲ ਤੋੜੀ ਨਾ ਪੰਜਾਬ ਦੇ ਜਵਾਨ ਦਾ ਅੰਜਮ ਹੋ ਗਿਆ ਦਲੇਰ ਹੁਣ ਲਾਵੀ ਨਾ ਤੂੰ ਦੇਰ ਹੋ ਗਿਆ ਦਲੇਰ ਹੁਣ ਲਾਵੀ ਨਾ ਤੂੰ ਦੇਰ ਤੈਨੂੰ ਸੋਨੇ ਦੀਆਂ ਚੂੜੀਆਂ ਪਵਾਵਾਂ ਹੋ ਸੱਜਣਾ ਕਮਾਦ ਵਿੱਚ ਆ ਨਾਲ ਵੇਚੀਆਂ ਨੇ ਗੋਰੀਏ ਕਪਾਵਾਂ ਹੋ ਸੱਜਣਾ ਕਮਾਦ ਵਿੱਚ ਆ
ਵਾਹ ਵਾਹ ਤੈਨੂੰ ਸੈਰ ਮੈਂ ਕਰਾਵਾਂ ਮੁਲਤਾਨ ਦਾ, ਤੈਨੂੰ ਸੈਰ ਮੈਂ ਕਰਾਵਾਂ ਮੁਲਤਾਨ ਦਾ, ਦਿਲ ਤੋੜੀ ਨਾ ਤੂੰ ਮੁਨਸ਼ੀ ਰਜ਼ਵਾਨ ਦਾ, ਤੈਨੂੰ ਪੈਣਗੇ ਨੀ ਘੇਰੇ ਤੈਨੂੰ ਬੰਨ ਕੇ ਮੈਂ ਸੇਰੇ, ਪੈਣਗੇ ਨੀ ਘੇਰੇ ਤੈਨੂੰ ਬੰਨ ਕੇ ਮੈਂ ਸੇਰੇ, ਤੈਨੂੰ ਸ਼ਹਿਰ ਡੱਜ ਕੋਟ ਚ ਲੈ ਆਵਾਂ ਉਹ ਸੱਜਣਾ ਕਮਾਦ ਵਿੱਚ ਆ, ਨਾਲੇ ਵੇਚੀਆਂ ਨੇ ਗੋਰੀ ਇੱਕ ਪਾਵਾਂ ਉਹ ਸੱਜਣਾ ਕਮਾਦ ਵਿੱਚ ਆ। ਵਾਹ 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 ਜੀ, ਮੁਨਸ਼ੀ ਰਿਜ਼ਵਾਨ ਸਾਹਿਬ ਜੀ ਡਜਕੋਟ ਤੋਂ ਤਸ਼ਰੀਫ ਲੈ ਕੇ ਆਏ ਜੀ। ਇਹ ਦੋਵੇਂ ਦੋਸਤ ਬੈਠੇ ਸਾਡੇ ਕੋਲ ਤੇ ਖਸੂਸੀ ਤੌਰ ਤੇ ਇਹਨਾਂ ਨੇ ਆਪਣੇ ਸ਼ਹਿਰ ਦਾ ਗੀਤ ਸਾਨੂੰ ਸੁਣਾਇਆ ਜੀ, ਅਸੀਂ ਬਹੁਤ ਚੰਗਾ ਲੱਗਿਆ ਜੀ, ਬੜੇ ਸ਼ੁਕਰਗੁਜ਼ਾਰ ਹਾਂ ਤੁਹਾਡੇ। ਅੱਛਾ ਜੀ, ਇੱਕ ਦੋ ਗੱਲਾਂ ਤੁਹਾਨੂੰ ਦੱਸਣੀਆਂ। ਇੱਕ ਤਾਂ ਕੱਲ ਨੇਰ ਚੱਲਿਆ, ਨੇਰ ਵੀ ਐਸਾ ਰੱਤਾ ਲਾਲ ਨੇਰ ਸੀ, ਜੁੰਮੇ ਸ਼ਾ ਚੱਲਿਆ ਹਫਤੇ ਨੂੰ, ਤੇ ਉਹਨੇ ਨੁਕਸਾਨ ਬੜੇ ਕਰੇ। ਨੁਕਸਾਨ ਸਾਰਿਆਂ ਤੋਂ ਵੱਡਾ ਤੁਹਾਨੂੰ ਮੈਂ ਇੱਕ ਦਿਖਾ ਦਿੰਦਾ ਬਈ, ਉਹ ਸਾਡਾ ਨਾ ਤੁਸੀਂ ਦੇਖਿਆ ਸੀ ਬਰਨਾ ਇੱਥੇ ਖਲੋਤਾ ਸੀ, ਕੋ 14 ਫੁੱਟਾਂ ਦਾ ਬਰਨਾ ਕੋਠੇ ਤੋਂ ਤਾਂ ਲੰਘ ਗਿਆ ਸੀ। ਧੀਆਂ ਪੁੱਤਰਾਂ ਤਰ੍ਹਾਂ ਜਿਹੜਾ ਪੌਦਾ ਪਾਲਿਆ ਹੋਵੇ ਨਾ, ਜਦੋਂ ਇਦਾਂ ਟੁੱਟ ਜੇ ਤੜਕ ਕਰਕੇ ਤਾਂ ਬੜਾ ਦੁੱਖ ਹੁੰਦਾ। ਫਿਰ ਉਹਦੇ ਉੱਤੇ ਆਲਣਾ ਸੀਗਾ ਬੁਲਬੁਲਾਂ ਦਾ, ਬੁਲਬੁਲਾਂ ਨੇ ਆਂਡੇ ਦਿੱਤੇ ਸੀਗੇ ਤੇ ਉਹ ਹਜੇ ਬੱਚੇ ਨਿਕਲਣੇ ਸੀਗੇ, ਉਹ ਪਹਿਲਾਂ ਹੀ ਨੇਰ ਨੇ ਆ ਕੇ, ਪਰ ਇਹ ਕੁਦਰਤ ਦੇ ਕੰਮ ਆ, ਖਬਰੇ ਰੱਬ ਕਿਹੜੇ ਕੰਮਾਂ ਦੇ ਵਿੱਚ ਰਾਜ਼ੀ ਆ। ਉਹ ਹੁਣ ਜੇ ਬੱਚੇ ਨਿਕਲਦੇ, ਹੋ ਸਕਦਾ ਨਾ ਫਰਮਾਨ ਨਿਕਲਦੇ ਉਹਨਾਂ ਦੇ ਤੇ ਉਹ ਚੰਗਾ ਹੋ ਗਿਆ, ਪਹਿਲਾਂ ਹੀ ਆਂਡੇ ਟੁੱਟ ਗਏ। ਅੱਛਾ, ਇੱਕ ਤੁਹਾਨੂੰ ਇਹ ਦੱਸਣਾ, ਫਿਰ ਇੱਥੇ ਨਾ ਬੈਠੀਆਂ ਬੜੀ ਦੁਪਹਿਰਾ ਟਿਕਿਆ, ਸਾਡੇ ਕੋਲ ਡਾਕਟਰ ਸਾਹਿਬਾਨ ਬੈਠੀਆਂ ਜੀ, ਡਾਕਟਰ ਇਕਬਾਲ ਸਾਹਿਬ ਜੀ 448 ਗਾਬੇ ਨਿਸ਼ਾਰਨ ਤੋਂ, ਬੜੇ ਵੱਡੇ ਡਾਕਟਰ ਆ ਜੀ, ਇਹ ਵੀ ਡੰਗਰ ਡਾਕਟਰ ਆ। ਤੇ ਡਾਕਟਰ ਯੂਸਫ ਸਾਹਿਬ ਬੈਠੇ ਜੀ, ਇਹ ਵੀ ਸਾਡੇ ਡੰਗਰ ਡਾਕਟਰ, ਤੁਹਾਨੂੰ ਪਤਾ ਹੀ ਹੈ ਰੋਸਮਾਨ ਸਾਹਿਬ ਦੇ ਵਾਲਦ ਸਾਹਿਬ ਆ ਜੀ, ਤੇ ਸਾਡੇ ਵੀ ਵਾਲਦ ਸਾਹਿਬ। ਇਹ ਤੁਸੀਂ ਦੇਖੋ ਜਿਹੜੇ ਡੰਗਰ ਡਾਕਟਰ ਹੁੰਦੇ ਆ ਨਾ ਜੀ, ਇਹ ਸਾਡੇ ਘਰ ਦੇ ਜੀ ਹੁੰਦੇ ਆ, ਇਹਨਾਂ ਤੋਂ ਬਗੈਰ ਮਿੰਟ ਨਹੀਂ ਸਰਦਾ। ਤੇ ਅੱਛਾ, ਅੱਗੇ ਨਾ ਗੱਲ ਹੋ ਰਹੀ ਸੀ ਕਿ ਰਹਿਤਲ ਬਹਿਤਲ ਦੀ, ਤੁਸੀਂ ਨਾ ਜੀ ਇਹ ਸਾਡੇ ਕੋਲ ਬੈਠੇ ਆ, ਰਾਣਾ ਤਸੀਫ ਸਾਹਿਬ ਆਏ ਆ, ਸਾਈਂ ਵਾਲਾ ਝੁਮਰੇ ਤੋਂ ਆਏ ਜੀ, ਝੁਮਰੇ ਤੋਂ, ਝੁਮਰੇ ਦਾ ਪਿੰਡ ਆ ਜੀ 157 ਗੋਜਰਾ, ਉਹ ਪਿੰਡ ਦਾ ਨਾਮ ਆ, ਤੇ ਨਾਲ ਬੈਠੇ ਆ ਜੀ ਮੀਆਂ ਲਿਆਕਤ ਸਾਹਿਬ, ਇਹ ਵੀ ਉੱਥੋਂ ਝੁਮਰੇ ਤੋਂ ਆਏ। ਅੱਛਾ, ਜਿਹੜੀ ਤੁਸੀਂ ਅੱਗੇ ਗੱਲ ਸੁਣਾਈ ਸੀ ਨਾ ਉਹ ਬਜ਼ੁਰਗਾਂ ਦੀ ਵੀ ਢੱਗਾ ਧੁੱਪੇ ਵਾਲੀ, ਉਹ ਸੁਣਾਇਓ, ਉਸ ਗੱਲ ਦੇ ਵਿੱਚ ਸੁਨੇਹਾ ਵੱਡਾ ਜੀ। ਗੱਲ ਸੁਰਾ ਸਾਹਿਬ ਇਹ ਸੀ ਕਿ ਸਾਡੇ ਨਾਲ ਇੱਕ ਡੇਰਾ ਸੀ, ਬਾਬਾ ਮੁਹੰਮਦ ਸੈਨ ਉਹਨਾਂ ਦਾ ਨਾਂ ਸੀਗਾ। ਹਾਏ ਹਾਏ, ਕੋਈ ਮਰੱਬੇ ਕੋਲ ਹਟ ਕੇ ਡੇਰੇ ਕਿਦਾਂ ਸਾਡੇ ਹੁਣ ਬੋਰਡ ਅਸੀਂ ਬੈਠੇ ਆ, ਸਾਡਾ ਵੀ ਬੋਰਡ ਸੀਗਾ, ਪਿਆਈ ਲਿਆਕਤ ਛੋਟਾ ਉਦੋਂ ਸੀਗਾ, ਢੱਗਾ ਸੀ ਬੰਨਿਆ ਧੁੱਪੇ, ਬੱਚੇ ਅਸੀਂ ਨਹੀਂ, ਸਾਨੂੰ ਸਮਝ ਲੱਗੀ ਕੋਈ ਯਾਰ ਇਹ ਢੱਗੇ ਨੂੰ ਧੁੱਪ ਲੱਗਦੀ ਆ ਜਾਂ ਕੀ ਪ੍ਰੋਬਲਮ ਹੋ ਗਈ ਆ। ਉਹ ਇੱਕ ਮਰੱਬੇ ਤੋਂ ਦੇਖ ਕੇ ਕੋਈ 5 ਏਕੜ ਤੋਂ ਉੱਠ ਕੇ ਸਾਡੇ ਕੋਲ ਆਏ, ਉਹਨਾਂ ਚੁੱਕ ਕੇ ਇਹਨੂੰ ਧੁੱਪੇ ਖਿਲਾਰ ਦਿੱਤਾ ਵੀ ਪੁੱਤਰ ਤੈਨੂੰ ਧੁੱਪ ਲੱਗਦੀ ਆ। ਗੱਲ ਵੀ ਤੈਨੂੰ ਸਾਹਸ ਹੋਵੇ। ਉਹਨੇ ਕਿਹਾ ਬਾਬਾ ਜੀ ਲੱਗਦੀ ਆ, ਉਹਨੇ ਕਿਹਾ ਫੇਰ ਯਾਰ ਇਹਨੂੰ ਵੀ ਲੱਗਦੀ ਆ, ਇਹਨੂੰ ਵੀ ਲੱਗਦੀ ਆ। ਇਹ ਸਿਰਫ ਅਹਿਸਾਸ ਦੀ ਗੱਲ ਸੀ ਕਿ ਉਸ ਬਜ਼ੁਰਗ ਨਾਲ ਸਾਡਾ ਕੋਈ ਤਾਲੁਕ ਨਹੀਂ ਸੀ, ਸਿਰਫ ਇੱਕ ਹਮਸਾਇਆ ਸੀ ਸਾਡਾ। ਔਰ ਉਹ ਬਜ਼ੁਰਗ ਆਦਮੀ ਸੀ, ਕੋਈ 85 ਦੀ ਏਜ ਦੇ ਆਦਮੀ ਸੀ, ਉਹ ਬੜੀ ਮੁਸ਼ਕਲ ਨਾਲ ਉੱਠ ਕੇ ਆਏ ਕਿ ਯਾਰ ਇਹਨਾਂ ਨੇ ਬੱਚਿਆਂ ਨੂੰ ਸਮਝ ਨਹੀਂ ਲੱਗੀ ਤੇ ਢੱਗਾ ਧੁੱਪੇ ਆ ਤੇ ਬਾਬੇ ਡੇਰੇ ਨਹੀਂ ਹੈ। ਦੇਖੋ ਜੀ ਕੈਸੀ ਗੱਲ ਹੈ ਵੀ ਉਹ ਢੱਗਾ ਵੀ ਉਹਦਾ ਨਹੀਂ ਸੀ, ਨਾਲ ਦੇ ਡੇਰੇ ਤੋਂ 5ਵੇਂ ਕਿੱਲੇ ਤੋਂ ਕਹਿੰਦੇ ਉੱਠ ਕੇ ਆਇਆ। ਜਿਹੜਾ ਤੁਹਾਡਾ ਕਸਬ ਹੁੰਦਾ ਨਾ, ਜਿਹੜਾ ਤੁਹਾਡਾ ਰੋਜ਼ੀ ਦਾ ਵਸੀਲਾ ਹੁੰਦਾ, ਜੇ ਤੁਸੀਂ ਉਹਦੀ ਆਪ ਕਦਰ ਨਾ ਕਰੋ ਨਾ ਤੇ ਦੁਨੀਆ ਕਦਰ ਨਹੀਂ ਕਰਦੀ। ਮੈਂ ਬੜਾ ਨਾ ਜੀ ਡਾਕਟਰ ਸਾਹਿਬ, ਮੈਂ ਉੱਥੇ ਗਿਆ ਹੜੱਪੇ ਤਸੀਫ ਸਾਹਿਬ, ਹਾਂਜੀ, ਤੇ ਹੜੱਪੇ ਦੇ ਵਿੱਚ ਨਾ ਮੈਂ ਦੇਖਿਆ ਉੱਥੇ ਥਾਂ ਥਾਂ ਤੇ ਨਾ ਮਿੱਟੀ ਦੇ ਢੱਗੇ ਬਣਾਏ ਹੋਏ। ਅੱਲਾ ਜਾਣੇ ਉਹ ਸ਼ਹਿਰ ਗਰਕ ਹੋਇਆ ਕਦੋਂ ਦਾ ਹੋਇਆ ਵੀ ਆ ਕਿ ਨਹੀਂ ਹੋਇਆ, ਉਹ ਰੱਬ ਨੂੰ ਪਤਾ, ਸਾਡੇ ਤੋਂ ਪਹਿਲਾਂ ਦੀਆਂ ਗੱਲਾਂ। ਅੱਛਾ, ਉਹਨਾਂ ਦਾ ਮਜ਼ਹਬ ਡਾਕਟਰ ਸਾਹਿਬ ਕੀ ਸੀ ਇਹ ਵੀ ਨਹੀਂ ਪਤਾ, ਪਰ ਇੱਕ ਗੱਲ ਉੱਥੇ ਮੈਂ ਦੇਖੀ, ਉਹ ਜਿਹੜਾ ਸ਼ਹਿਰ ਸੀ ਨਾ ਹੜੱਪਾ, ਉਹਦੀ ਤਾਰੀਖ ਦੱਸਦੀ ਹੈ ਕਿ ਪਹਿਲਾਂ ਉੱਥੇ ਗਰੀਬੀ ਸੀ। ਜਦੋਂ ਉਹਨਾਂ ਨੇ ਢੱਗੇ ਦੇ ਉੱਤੇ ਵਾਹੀ ਕੀਤੀ ਨਾ, ਢੱਗਿਆਂ ਨੇ ਉਹਨਾਂ ਦੀ ਗਰੀਬੀ ਕੱਢ ਕੇ ਉਹਨਾਂ ਨੂੰ ਬਾਦਸ਼ਾਹੀ ਦੇ ਦਿੱਤੀ, ਉਹਨਾਂ ਦੀ ਆਪਣੀ ਰਿਆਸਤ ਬਣ ਗਈ। ਉਹਨਾਂ ਨੇ ਢੱਗੇ ਦੀ ਇੰਨੀ ਕਦਰ ਕੀਤੀ, ਪੂਰੇ ਸ਼ਹਿਰ ਦੇ ਵਿੱਚ ਢੱਗੇ ਦੇ ਪੁਤਲੇ ਲਾਤੇ। ਜਿਹੜੀਆਂ ਕੌਮਾਂ ਜਿਹੜੀਆਂ ਨਾ ਆਪਣੇ ਕਸਬ ਦਾ ਨਾ ਖਿਆਲ ਕਰਨ, ਅਸੀਂ ਕਿਸਾਨਾਂ ਦੇ ਪੁੱਤਾਂ, ਮੈਂ ਇਹ ਗੱਲ ਕਰਦਾ ਹੁੰਦਾ, ਜਿੰਨੇ ਕਿਸਾਨਾਂ ਦੇ ਪੁੱਤਰ ਆ, ਹਰ ਬੰਦੇ ਕੋਲ ਛੇਤਰ ਜਿੱਡਾ ਮੋਬਾਈਲ ਆ, ਆਪਣੇ ਕਿਸਾਨੀ ਦੀ ਗੱਲ ਕਰੋ। ਅਸੀਂ ਕਿਸਾਨ, ਕਾਂ ਦੇ ਬੱਚੇ ਨੇ ਕਾਂ ਕਾਂ ਕਰਨੀ। ਜੇ ਅਸੀਂ ਆਪਣੇ ਕਸਬ ਨੂੰ ਇੱਜ਼ਤ ਦਈਏ ਨਾ, ਤੇ ਕਿਸੇ ਦੀ ਜ਼ਰੂਰਤ ਆ ਵੀ ਸਾਡੇ ਵੱਲ ਮੈਲੀ ਅੱਖ ਕਰਕੇ ਦੇਖ ਲਵੇ, ਜਾਂ ਕੋਈ ਸਰਕਾਰ ਹੀ ਸਾਡੇ ਨਾਲ ਵਾਅਦਾ ਕਰ ਜੇ, ਅਸੀਂ ਆਪਣੇ ਕਸਬ ਨੂੰ ਇੱਜ਼ਤ ਨਹੀਂ ਦਿੰਦੇ ਤੇ ਸਾਡੇ ਨਾਲ ਤਾਂ ਧੱਕਾ ਹੁੰਦਾ, ਤੇ ਧੱਕਾ ਹੋ ਵੀ ਰਿਹਾ ਇਸ ਟਾਈਮ। ਮੁਨਸ਼ੀ ਰਿਜ਼ਵਾਨ ਨੇ ਤਾਂ ਕਮਾਦ ਵੇਚਿਆ, ਇਹ ਤਾਂ ਫੜਿਆ ਨਹੀਂ ਜਾ ਰਿਹਾ। ਇਹ ਤਾਂ ਕਹਿੰਦਾ ਸਿਰੇ ਗਾਨੇ ਬੰਨ ਕੇ ਤੇਰੀ ਡਿਜਕੋਟ ਲਿਆਣਾ, ਇਹ ਤਾਂ ਫੱਬਿਆ ਹੋਇਆ। ਪਰ ਸਾਡੇ ਤਾਂ ਅੱਜ ਤੱਕ ਪੇਮੈਂਟ ਹੀ ਨਹੀਂ ਦਿੱਤੀ ਮਿਲ ਨੇ, ਮੁਨਸ਼ੀ ਰਿਜ਼ਵਾਨ ਨੂੰ ਮਿਲ ਗਈ। ਤੇ
ਆ ਸਪੀਕਰ ਦਿਓ ਜੀ ਡਾਕਟਰ ਸਾਹਿਬ ਨੂੰ। ਆ ਜੀ ਮੇਰੇ ਵਾਲਦ ਸਾਹਿਬ ਬੈਠੇ, ਚੋਰੀ ਸਰਦਾਰ ਅਹਿਮਦ ਸਾਹਿਬ ਤੇ ਰੋਜ਼ ਯੂਸਫ ਸਾਹਿਬ ਬੈਠੇ ਆ ਜੀ, ਤੇ ਬਹੁਤ ਚੰਗਾ ਲੱਗ ਰਿਹਾ ਆਪਣੇ ਬਜ਼ੁਰਗਾਂ ਕੋਲ ਬਹਿ ਕੇ ਨਾ। ਇਹ ਇਦਾਂ ਹੀ ਲੱਗਦਾ ਹੁੰਦਾ ਵੀ ਜਿੱਦਾਂ ਨਾ ਬੰਦੇ ਨੂੰ ਤਾਕਤ ਮਿਲਦੀ ਆ, ਹੌਸਲਾ ਮਿਲਦਾ। ਇਹ ਸਾਡਾ ਨਾ ਇਹ ਵਸੇਬ ਆ। ਇਸ ਪੂਰ ਦੀ ਜਿਹੜਾ ਮੈਂ ਬੜੀ ਵਾਰੀ ਇਹ ਗੱਲ ਕੀਤੀ ਆ, ਜਿਹੜਾ ਪੂਰ ਬੈਠਾ ਡਾਕਟਰ ਇਕਬਾਲ ਸਾਹਿਬ ਆ, ਡਾਕਟਰ ਯੂਸਫ ਬੈਠੇ, ਮੇਰੇ ਵਾਲਦ ਸਾਹਿਬ ਬੈਠੇ, ਵੀ ਇਸ ਪੂਰ ਦੀ ਕਦਰ ਕਰੋ। ਇਹ ਪੂਰ ਲੱਭਿਆ ਨਹੀਂ ਲੱਭਦਾ। ਅੱਛਾ ਜੀ, ਤੁਸੀਂ ਅੱਗੇ ਗੱਲ ਕਰ ਰਹੇ ਸੀ ਮੋਹ ਪਿਆਰ ਦੀ, ਵੀ ਪਿੰਡਾਂ ਦੀ ਰਲ ਕੇ ਬਹਿਣ ਦੀ, ਉਹ ਗੱਲ ਦੁਬਾਰਾ ਕਰਿਓ ਜੀ। ਉਹ ਜਿਹੜਾ ਮੇਰੇ ਤਜਰਬੇ 'ਚ ਆਇਆ ਹਾਂ ਕਿ ਸਾਡੇ ਲੋਕ ਜਿਹੜੇ ਨੇ ਇੱਥੇ ਪਿੰਡਾਂ ਦੇ ਵਿੱਚ ਹਾਂਜੀ ਇੰਨਾ ਕਿ ਦੂਜੇ ਨਾਲ ਪਿਆਰ ਕਰਦੇ ਆ, ਹਾਂ ਦੁੱਖ ਸੁੱਖ ਦੇ ਵਿੱਚ ਇਕੱਠੇ ਹੁੰਦੇ ਆ, ਹਾਂ ਵਿਆਹ ਸ਼ਾਦੀਆਂ ਦੇ ਵਿੱਚ ਇਕੱਠੇ ਹੁੰਦੇ ਆ। ਹਾਂ ਲੇਕਿਨ ਸ਼ਹਿਰਾਂ ਦਾ ਵਸਨਾਕ ਜਿਹੜਾ ਹੈ ਉਹਦੇ ਵਿੱਚ ਇਹ ਪੋਜੀਸ਼ਨ ਹੈ ਕਿ ਉੱਥੇ ਇਹ ਮੁਹੱਬਤ ਖਤਮ ਹੋ ਗਈ। ਖਤਮ ਹੋ ਗਈ। ਨਾਲ ਦਾ ਬੰਦਾ ਜਿਹੜਾ ਗਵੰਡੀ ਆਦਮੀ ਹੈ ਉਸ ਨੂੰ ਨਹੀਂ ਪਤਾ ਵੀ ਨਾਲ ਦੇ ਬੰਦੇ ਨੂੰ ਕੀ ਤਕਲੀਫ, ਹਾਂ ਕੀ ਉਹਦੀ ਖੁਸ਼ੀ, ਕੀ ਉਹਦੀ ਗਮੀ। ਹੂੰ ਬੇਸ਼ੱਕ ਉਹ ਆਪਣੇ ਆਪ ਨੂੰ ਕਰੋੜਾਪਤੀ ਸਮਝਦਾ, ਉਹ ਆਪਣੇ ਆਪ ਨੂੰ ਕਰੋੜਾਪਤੀ ਸਮਝਦਾ। ਹਾਂ ਪਿੰਡ ਦੇ ਵਿੱਚ ਹੈ ਇੱਕ ਗਰੀਬ ਹੈ, ਬੇਸ਼ੱਕ ਉਹਦੇ ਕੋਲ ਥੋੜੇ ਪੈਸੇ ਹੈ, ਹਾਂ ਨਾਲ ਦਾ ਭਰਾ ਅਮੀਰ ਹੈ, ਲੇਕਿਨ ਉਹਦੀ ਪਿਆਰ ਮੁਹੱਬਤ ਉਹੀ ਹੈ। ਉਹੀ ਆ। ਉਸੇ ਪਿਆਰ ਮੁਹੱਬਤ ਨਾਲ, ਉਸੇ ਮੁਹੱਬਤ ਨਾਲ ਇੱਕ ਦੂਜੇ ਨੂੰ ਮਿਲਦਾ ਹੈ। ਹਾਂ ਉਸੇ ਤਰੀਕੇ ਦੇ ਨਾਲ ਭੈਣਾਂ ਭਰਾਵਾਂ ਦਾ ਜਿਹੜਾ ਉਹ 'ਚ ਖੁਸ਼ਬੂ ਆਉਂਦੀ ਹੈ, ਉਹੀ ਖੁਸ਼ਬੂ ਆਉਂਦੀ। ਉਹੀ ਆਉਂਦੀ ਹੈ। ਹਾਂ ਸ਼ਹਿਰ ਦੇ ਵਿੱਚ ਇਹ ਖੁਸ਼ਬੂ ਖਤਮ ਹੋ ਗਈ। ਖਤਮ ਹੋ ਗਈ। ਬੇਸ਼ੱਕ ਉਹ ਅਮੀਰ ਹੋ ਗਏ, ਲੇਕਿਨ ਮੁਹੱਬਤ ਉਹਨਾਂ 'ਚ ਕੋਈ ਨਹੀਂ। ਹਾਂ ਇਹ ਗੱਲ ਸੱਚੀ ਆ। ਗਵਾਂਢੀ ਨੂੰ ਗਵਾਂਢੀ ਦਾ ਨਹੀਂ ਪਤਾ। ਨਹੀਂ ਪਤਾ। ਸਾਡੇ ਤੇ ਇੱਥੇ 7ਵੇਂ ਘਰ ਤੋਂ ਸਾਲਣ ਫੜ ਲੈਂਦੇ ਆ ਨਾ, ਬਿਲਕੁਲ। ਉੱਥੇ ਗਵਾਂਢੀ ਨੂੰ ਗਵਾਂਢੀ ਦਾ ਨਹੀਂ ਪਤਾ। ਮੈਂ ਫੌਤਗੀ ਹੋ ਜਾਂਦੀ ਪੂਰੇ ਮਹੱਲੇ ਦੇ ਵਿੱਚ, ਉਸ ਦਿਨ ਰੋਟੀ ਨਹੀਂ ਪੱਕਦੀ। ਇਦਾਂ ਹੀ ਲੋਕ ਉਹਦਾ ਕਰਦੇ ਆ, ਯਾਨੀ ਸਾਰੇ ਉਹਦਾ ਦੁੱਖ ਸਮਝਦੇ ਆ। ਹਾਂਜੀ ਤੇ ਲੇਕਿਨ ਉਹਨਾਂ ਲੋਕਾਂ ਦਾ ਪਤਾ ਨਹੀਂ। ਉਹ ਤੇ ਇੱਕ ਨਾਲ ਦੇ ਘਰ ਦੇ ਵਿੱਚ ਟੀਵੀ ਚੱਲ ਰਿਹਾ ਹੁੰਦਾ, ਵੀਡੀਓ ਚੱਲ ਰਹੀ ਹੁੰਦੀ ਹੈ, ਉਹਨੂੰ ਕੋਈ ਪਤਾ ਨਹੀਂ ਉਹਦੀ ਨਾਲ ਦਮ ਦੇ ਪਤਾ। ਹਾਂਜੀ ਸ਼ਰੀਕ ਹੀ ਨਹੀਂ ਹੁੰਦੇ। ਇਦਾਂ ਹੀ। ਮਿਹਰਬਾਨੀ ਡਾਕਟਰ ਆਪ ਫੜਿਓ ਜੀ, ਤੁਸੀਂ ਫੜੋ। ਅੱਛਾ ਤੁਸੀਂ ਦੇਖਿਆ ਆਪਣੇ ਜਿਹੜੇ ਅੱਬੂ ਨੂੰ ਦੇਖਣਾ, ਅੱਗੇ ਫੌਤਗੀ ਹੁੰਦੀ ਸੀ ਤੇ ਪੂਰਾ ਪਿੰਡ ਇਹਤਰਾਮ ਕਰਦਾ ਸੀ, ਟੀਵੀ ਬੰਦ ਕਰਦਾ ਸੀ। ਹੁਣ ਇਹ ਗੱਲ ਨਹੀਂ। ਅੱਗੇ ਇਹ ਕਿਦਾਂ ਦਾ ਸੀ ਇਹ ਹਿਸਾਬ ਕਿਤਾਬ? ਕੋਈ ਫੌਤਗੀ ਆ ਜਾਂ ਕਿਸੇ ਦੀ ਕੋਈ ਧੀ ਦੀ ਬਰਾਤ ਆਈ ਆ ਤੇ ਉਹ ਪਿੰਡ ਕਿਵੇਂ ਵਰਤਾਰਾ ਕਰਦਾ ਸੀ? ਜਿਵੇਂ ਅਸੀਂ ਹੁਣ ਦੇਖਦੇ ਆ ਇਦਾਂ ਹੀ ਸੀ ਜਾਂ ਕੋਈ ਮੋਹ ਪਿਆਰ ਹੈ ਸੀ? ਹੁਣ ਤਾਂ ਪਿੰਡਾਂ 'ਚ ਵੀ ਇਹ ਮੋਹ ਪਿਆਰ ਘਟ ਗਿਆ। ਫੌਤਗੀ ਤੇ ਅਸੀਂ ਪੂਰਾ ਪਿੰਡ ਇਕੱਠਾ ਹੋ ਜਾਂਦਾ ਸੀ, ਅਹਿਸਾਸ ਹੁੰਦਾ ਸੀ। ਹਾਂ ਤੇ ਉਸ ਘਰ ਦੇ ਵਿੱਚ 3-4 ਜਿੰਨੇ ਮਹਿਮਾਨ ਸੀ ਉਹ ਪਿੰਡ ਵਾਲੇ ਗੁਆਂਢੀ ਹਮਸਾਏ ਸਾਂਭਦੇ ਸੀ, ਵੰਡ ਲੈਂਦੇ ਸੀ। ਵੰਡ ਹਾਂ ਲੈਂਦੇ ਸੀ, ਬੈਠਕਾਂ ਕਰਦੇ ਖੁੱਲ ਸੀ, ਗਈਆਂ, ਡੇਰੇ ਖੁੱਲ ਗਏ। ਖੁੱਲ ਗਏ ਆ। ਹਾਂ ਲੇਕਿਨ ਤੇ ਪੂਰਾ ਤਾਵਨ ਕਰਦੇ ਸੀ, ਪੂਰੇ ਹਮਦਰਦੀ ਦਾ ਇਜ਼ਹਾਰ ਕਰਦੇ ਸੀ। ਹੂੰ ਤੇ ਦੂਸਰੀ ਸ਼ਾਦੀ ਵਿਆਹ ਦੇ ਵਿੱਚ ਤਾਂ ਇਹ ਆ ਜਿਹੜਾ ਅਸੀਂ ਹੋਣਾ ਤੇ ਮੰਜਾ ਬਿਸਤਰਾ, ਹਾਂ ਦੁੱਧ, ਜੋ ਕੋਈ ਚੀਜ਼ ਦੀ ਕਮੀ ਪੇਸ਼ੀ ਸਾਰੀ ਮੁਕੰਮਲ ਪੂਰੀ ਕਰਦੇ ਸੀ। ਵਾਹ ਵਾਹ ਵਾਹ। ਜਿਹਦੇ ਕੋਲ ਜੋ ਹੈਗਾ ਉਹ ਲੈ ਕੇ ਆ ਜਾਂਦਾ ਸੀ। ਤੇ ਉਹ ਚੀਜ਼ ਹੀ ਹੈ ਨਹੀਂ ਸੀ, ਮਤਲਬ ਤੇਰ ਮੇਰ ਵਾਲੀ ਤਾਂ। ਅੱਛਾ ਕੋਈ ਐਸੀ ਤੁਸੀਂ ਦੇਖੀ ਹੋਵੇ ਪਿੰਡ 'ਚ ਰਹਿਮੇ ਸ਼ਾਹ ਦੇ ਵਿੱਚ ਕੋਈ ਵੱਡੀ ਬਰਾਤ ਆ ਗਈ ਜਾਂ ਕੋਈ ਇਦਾਂ ਦਾ ਕੋਈ ਮੌਕਾ ਬਣਿਆ ਜੀ? ਸਾਡੇ ਇੱਥੇ ਰਮੇ ਸ਼ਾਹ ਦੇ ਵਿੱਚ ਬਰਾਤ ਅਸੀਂ ਚਾਹੁੰਦੇ ਹਾਂ ਜੜ ਦੀ ਸਰਗੋਧਿਆ ਮੀਰਦੀਨ ਵਿਆਹਣ ਆਇਆ ਸੀ। ਹਾਂ ਅੱਛਾ ਉਹ ਸਰਗੋਧੇ ਦੇ ਚੌਧਰੀ ਸੀ। ਸਰਗੋਧੇ ਦੇ ਇੱਥੇ ਵਿਆਹਣ ਆਇਆ ਸੀ ਤੇ ਸਵੇਰ ਤੋਂ ਬਰਾਤ ਆਉਣ ਲੱਗੀ, ਸ਼ਾਮ ਪੈ ਗਈ। ਬੱਲੇ 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 ਬੱਲੇ। ਅੱਛਾ ਫਿਰ ਉਹ ਮਤਲਬ ਰਮੇ ਸ਼ਾਹ ਦੇ ਵਿੱਚ ਉਹ 3 ਦਿਨ ਬਰਾਤ ਰਹਿੰਦੀ ਸੀ। ਹਾਂ ਹਾਂ ਤੇ ਲੇਕਿਨ ਪਿੰਡ ਵਾਲੇ ਮਹਿਸੂਸ ਹੀ ਨਹੀਂ ਹੋਣ ਦਿੱਤੇ। ਰਾਤਾਂ ਗੁਜ਼ਾਰਦੇ ਤੇ 3 ਦਿਨ ਹੀ ਰੱਖੀ ਆ ਤੇ ਲੇਕਿਨ ਉਹਨੂੰ ਪਤਾ ਹੀ ਨਹੀਂ ਲੱਗਣ ਦਿੱਤਾ। ਅੱਛਾ ਉਦੋਂ ਇਹ ਰਿਵਾਜ ਸੀ 3-4 ਦਿਨ ਰਹਿ ਕੇ ਜਾਂਦੇ ਸੀ? 3 ਦਿਨ ਤਾਂ ਲਾਜ਼ਮੀ ਸੀ ਤੇ ਬਰਾਤ ਦਾ ਠਹਿਰਨਾ। ਵਾਹ ਵਾਹ। ਹੁਣ 3 ਘੰਟੇ ਨਹੀਂ ਰੁਕਦੇ। ਵਿਆਹ ਵਾਲੇ ਦਿਨ ਵਿਆਹ ਵਾਲੇ ਘਰ ਨੂੰ ਜੰਦਰਾ ਵੱਗਾ ਹੁੰਦਾ। ਕਿੱਥੇ ਉਹ ਗੱਲ ਸੁਣਾ ਰਹੇ ਆ ਜਿਹੜੇ ਵਾਲਦ ਸਾਹਿਬ ਸੁਣਾ ਰਹੇ ਆ। ਉਦੋਂ ਧੀ ਘਰੋਂ ਜਿਹੜੀ ਨਾ ਧੀ ਡੋਲੀ 'ਚ ਬਿਠਾਉਂਦੇ ਸੀ, ਹਾਂ ਇੱਜ਼ਤ ਨਾਲ। ਇੱਜ਼ਤ। ਹੁਣ ਜਨਾਬ ਇਹਦੇ ਤਾਲੇ ਲਾ ਕੇ ਚਲੇ ਜਾਂਦੇ ਆ, ਸ਼ਾਦੀ ਹਾਲ ਦੇ ਵਿੱਚੋਂ ਜਨਾਬ ਇਹਨੂੰ ਭੇਜ ਕੇ ਤੇ ਬੁਰਾ ਜਿਹਾ ਮੂੰਹ ਕਰਕੇ ਘਰ ਨੂੰ ਆ ਜਾਂਦੇ। ਹਾਂ ਅੱਗੇ ਧੀ ਘਰੋਂ ਉੱਠਦੀ ਸੀ, ਘਰੋਂ ਜਾਂਦੀ ਸੀ, ਹੁਣ ਸ਼ਾਦੀ ਹਾਲ 'ਚ ਹੁਣ ਸ਼ਾਦੀ ਹਾਲ 'ਚ। ਇਹੀ ਬੜਾ ਫਰਕ ਆ। ਇੱਜ਼ਤ ਦੇ ਨਾਲ ਦੱਸਦੇ ਆ ਵੀ ਡੋਲੀ ਘਰੋਂ ਜਾਂਦੀ ਸੀ, ਹੁਣ ਤਾਂ ਸ਼ਾਦੀ ਹਾਲ 'ਚ ਜਾਂਦੀ। ਮਾਦਰ ਦੇ ਨਾਲ ਸਰ ਕੇ ਹੁਣ ਅਧਿਆਤੀ ਹੈ ਮਾਹੌਲ ਦੇ ਅਸੀਂ ਸਾਰੇ ਹਾਂ ਲੋਕ। ਹਾਂਜੀ ਸਿੱਧਾ ਦੁੱਧ ਸਾਰੂ ਨਾਲ ਵੀ ਘਰਾਂ 'ਚ ਹੀ ਜਾਂਦਾ ਸੀ, ਬਾਬੇ ਘਰਾਂ ਨੂੰ ਤਾਂ ਲੈ ਕੇ ਨਹੀਂ ਸੀ। ਘਰਾਂ ਨੂੰ ਲੈ ਕੇ ਨਹੀਂ ਆ। ਡੇਰਿਆਂ ਤੋਂ ਦੁੱਧ ਚੋਣਾ ਤੇ ਸ਼ਾਦੀ ਵਾਲੇ ਘਰ ਚਲੇ ਸ਼ਾਦੀ ਵਾਲੇ ਘਰ ਜਾਣ ਬੜਾ ਪੁੱਛਣ ਦੀ ਜ਼ਰੂਰਤ ਹੀ ਨਹੀਂ ਸੀ ਹੁੰਦੀ ਕਿ ਜਾਣਾ ਕਿੱਥੇ, ਸਿੱਧਾ ਸ਼ਾਦੀ ਵਾਲੇ ਘਰ ਹੀ। ਸਾਂਝ ਦਾ ਨਾਮ ਪਿੰਡ ਸੀ, ਸਾਂਝ ਦਾ ਨਾਂ ਹੀ ਪਿੰਡ ਸੀ ਤੇ ਹੁਣ ਉਹ ਘਟਦਾ ਗਿਆ ਗਾਂ ਨੂੰ, ਉਹ ਦੇਖਦਾ ਨਹੀਂ। ਅੱਛਾ ਜੀ ਤੁਸੀਂ ਨਾ ਰੋਜ਼ ਯੂਸਫ ਸਾਹਿਬ ਤੁਹਾਡਾ ਵੀ ਤਜਰਬਾ ਬੜਾ, ਜਿਹੜਾ ਮੋਬਾਈਲ ਨੇ ਬੰਦਿਆਂ ਨੂੰ ਦੂਰ ਕੀਤਾ ਜਾਂ ਕੋਈ ਬੰਦੇ ਆਪੇ ਹੀ ਦੂਰ ਹੋ ਗਏ? ਤੁਸੀਂ ਦੇਖਿਆ ਹੋਣਾ ਪਿੰਡ ਦੇ ਥੜਿਆਂ ਦੇ ਉੱਤੇ ਹੁੱਕੇ ਧਰ ਕੇ ਹਰ ਬੂਹੇ ਦੇ ਅੱਗੇ 4-4 5-5 ਮੰਜੀਆਂ ਡਟੀਆਂ ਸੀ। ਉਹ ਤੁਸੀਂ ਉਹ ਦੌਰ ਦੇਖਿਆ? ਹਾਂਜੀ ਦੇਖਿਆ ਜੀ। ਹਾਂ
ਉਦੋਂ ਪਿਆਰ ਮੁਹੱਬਤ ਸੀਗੇ, ਹੁਣ ਤੇ ਲੋਕੀ ਆਪਣੇ ਆਪਣੇ ਕਮਰਿਆਂ 'ਚ ਵੜ ਜਾਂਦੇ, ਮੋਬਾਈਲ ਲੈ ਕੇ ਉੱਥੇ ਹੀ ਹੈ ਕਰ ਲਿਆ। ਹਾਂ ਨਾਲ ਦੇ ਕੋਠੇ 'ਚ ਨਾ ਪੁੱਤ ਫੇਰ ਨੂੰ ਨਹੀਂ ਮਿਲਦਾ, ਪੁੱਤ ਪਿਆ ਕਈ ਕਹਿੰਦੇ ਨੇ ਹੋ ਜਾਂਦੇ, ਉਹਨਾਂ ਨਾਲ ਮੁਲਾਕਾਤ ਕਰਿਆ ਜੀ। ਭਰਾ ਨੂੰ ਨਹੀਂ ਮਿਲਦਾ। ਇਹ ਸਭ ਤੋਂ ਜ਼ਿਆਦਾ ਮੋਬਾਈਲ ਦਾ ਸਭ ਤੋਂ ਜ਼ਿਆਦਾ ਜਿਹੜਾ ਇਸ ਵਕਤ ਨੁਕਸਾਨ ਹੋ ਰਿਹਾ ਕਿ ਪਿਆਰ ਮੁਹੱਬਤ ਭੈਣਾਂ ਭਰਾਵਾਂ ਦਾ, ਮਾਂ ਬਾਪ ਦਾ ਖਤਮ ਹੋ ਰਿਹਾ। ਲੁਕ ਕੇ ਬੱਚੇ ਜਿਹੜੇ ਨਾ ਮੋਬਾਈਲ ਦੇਖਦੇ ਆ, ਯਾਨੀ ਦੂਰ ਹੋ ਕੇ ਚਲੇ ਜਾਂਦੇ ਆ ਤਾਂ ਕਿ ਮੈਨੂੰ ਕੋਈ ਇੰਟਰਫੇਅਰ ਨਾ ਕਰੇ। ਹਾਂ ਨਾਲ ਦੇ ਕੋਠੇ 'ਚ ਨਹੀਂ ਪਤਾ ਵੀ ਅੱਬਾ ਬਿਮਾਰ ਆ ਜਾਂ ਠੀਕ। ਮੋਬਾਈਲ ਦਾ ਅਸਲ ਨੁਕਸਾਨ ਇਹ ਹੈ ਕਿ ਭਰਾਵਾਂ ਤੋਂ ਦੂਰ ਹੋ ਗਏ, ਭਰਾਵਾਂ ਤੋਂ ਦੂਰ, ਮਾਂ ਬਾਪ ਤੋਂ ਦੂਰ ਮੁਹੱਬਤ ਖਤਮ ਹੋ ਰਹੀ, ਜਿਹੜੀ ਕਿ ਸਲੋ ਪੋਇਜ਼ਨਿੰਗ ਦੀ ਤਰ੍ਹਾਂ ਨਾ ਇਹ ਸਾਡੇ ਮੁਆਸ਼ਰੇ ਨੂੰ ਖਤਮ ਕਰ ਰਹੀ। ਤੇ ਤੁਸੀਂ ਉਹ ਜਿਹੜਾ ਦੌਰ ਦੇਖਿਆ ਗੱਲ ਕਰਦੇ ਸੀ, ਤੁਸੀਂ ਆਪਣਾ ਜਿਵੇਂ ਬਚਪਨ ਦੇ ਵਿੱਚ ਤੁਸੀਂ ਇੱਕ ਦੂਜੇ ਦੇ ਘਰ ਦੀ ਸਾਂਝ ਹੁੰਦੀ ਸੀ, ਆਣ ਜਾਣ ਸੀ, ਤੇ ਉਹ ਜਿਹੜਾ ਮੋਹ ਪਿਆਰ ਉਹਦੀ ਕੋਈ ਗੱਲ ਸੁਣਾਓ। ਉਹ ਇਕੱਠੇ ਬੈਠਦੇ ਸੀ ਨਾ, ਛਾਵੇਂ ਇਕੱਠੇ ਬੈਠਾ, ਕੋਈ ਇੱਕ ਨਾਰਾਜ਼ ਵੀ ਹੈ ਨਾ, ਦੋ ਬੰਦੇ ਆਪਸ 'ਚ, ਉਹ ਹੌਲੀ ਉਹਨਾਂ ਦੀ ਸੁਲ੍ਹਾ ਹੋ ਜਾਂਦੀ ਸੀ। ਹੁੱਕਾ ਉਹਦੇ ਵੱਲ ਨੂੰ ਕਰ ਦੇਣਾ, ਉਹਨੇ ਬੋਲਣਾ ਨਹੀਂ, ਉਹਨੇ ਹੁੱਕਾ ਉਹਦੇ ਵੱਲ ਨੂੰ ਕਰ ਦੇਣਾ, ਤੇ ਇਸ ਤਰ੍ਹਾਂ ਫਿਰ ਬੋਲਣ ਵੀ ਲੱਗ ਗਏ। ਹੁਣ ਉਹਨਾਂ ਨੇ ਮੱਥੇ ਹੀ ਨਹੀਂ ਲੱਗਣਾ। ਨਹੀਂ ਉਹ ਨੁਕਤਾ ਦੱਸਤਾ, ਕਹਿੰਦੇ ਵੀ ਹੁਣ ਮੱਥੇ ਹੀ ਨਹੀਂ ਲੱਗਣਾ, ਮੱਥੇ ਹੀ ਨਹੀਂ ਲੱਗਣਾ, ਸੁਲ੍ਹਾ ਕਿੱਥੋਂ। ਓਏ ਹੋਏ ਹੋਏ ਹੋਏ, ਹੁਣ ਤਾਂ ਲਿਆ ਕੇ ਮੱਥੇ ਲਾਣਾ ਕਿਸੇ ਨੇ, ਉਹ ਵੀ ਉੱਠ ਕੇ ਫਟਾਫਟ ਜਾ ਕੇ ਮੇਰਾ ਹੀ ਫੋਨ ਆ ਗਿਆ, ਮੈਂ ਚੱਲਦਾ। ਲਓ ਜੀ ਅੱਜ ਦੀ ਵੱਡੀ ਗੱਲ ਦੱਸੀ ਡਾਕਟਰ ਸਾਹਿਬ ਨੇ, ਕਹਿੰਦੇ ਵੀ ਉਦੋਂ ਜੇ ਕੋਈ ਲੜ ਪੈਂਦਾ ਸੀ ਨਾ, ਜਦੋਂ ਬਹਿਣਾ ਹੀ ਰਲ ਕੇ ਆ ਤੇ 2 ਦਿਨਾਂ ਨੂੰ 4 ਦਿਨਾਂ ਨੂੰ ਸੁਲ੍ਹਾ ਹੋ ਹੀ ਜਾਂਦੀ ਸੀ। ਹੁਣ ਜਦੋਂ ਰਲ ਕੇ ਬਹਿਣਾ ਹੀ ਨਹੀਂ, ਜਿਹੜਾ ਲੜ ਪਿਆ ਉਹ ਗਿਆ, ਫਿਰ ਉਹ ਕਬਰਾਂ ਤੇ ਹੀ ਜਾਂਦੀ ਗੱਲ। ਤੇ ਅੱਗੇ ਜੇ ਕੋਈ ਰੁੱਸਦਾ ਸੀ ਰਿਸ਼ਤੇਦਾਰ ਤੇ ਸਾਰੇ ਜਾ ਕੇ ਮਨਾਉਂਦੇ ਨਹੀਂ ਸੀ, ਵੀ ਬਰਾਤ ਤੋਂ ਪਹਿਲਾਂ ਨਾ ਤਾਏ ਚਾਚੇ ਮਾਮੇ ਨੂੰ ਮਨਾ ਲੈਣਾ। ਹੁਣ ਕਹਿੰਦੇ ਆ ਲੈ ਐਡਾ ਚੌਧਰੀ ਇੱਥੇ ਆਓ ਆਪਣੀ ਥਾਂ, ਉਹ ਆਪਣੀ ਥਾਂ, ਮੱਥੇ ਨਹੀਂ ਲੱਗਣਾ ਤੇ ਫਿਰ ਮੰਨਣਾ ਜੇ ਉਹਦਾ ਝਟ ਲੰਘਦਾ ਤੇ ਸਾਡਾ ਹੀ ਨਾ ਲੰਘੂਗਾ। ਹਾਂਜੀ ਤੇ ਅਸੀਂ ਜੀ ਬੜੇ ਸ਼ੁਕਰਗੁਜ਼ਾਰ ਹਾਂ ਤੁਹਾਡੇ ਸਾਰਿਆਂ ਦੇ ਜੀ, ਵੀ ਤੁਸੀਂ ਸਾਨੂੰ ਖਸੂਸੀ ਟਾਈਮ ਦਿੱਤਾ। ਮੈਂ ਆਪਣੀ ਗਾਂ ਸੂਈ ਮੈਂ ਵਿਖਾ ਲਵਾਂ ਜੀ। ਇਹ ਜੀ ਸਿਆਣੇ ਕਹਿੰਦੇ ਆ ਵੀ ਦੁੱਧਾ ਨਾ ਪੁੱਤ ਪਾਲਦੇ ਆ ਜੀ। ਤੁਸੀਂ ਇਹ ਗੱਲ ਸੁਣੀ ਹੋਣੀ ਵੀ ਘਰ ਦੇ ਵਿੱਚ ਨਾ ਦੁੱਧ ਜਿਹੜਾ ਹੋਵੇ ਨਾ ਉਹ ਨਾ ਕੱਢ ਦਿੰਦਾ ਬੰਦੇ ਦਾ। ਪੁੱਤ ਨੂੰ ਚੰਗਾ ਖਵਾਇਆ ਹੋਵੇ ਕਿਸੇ ਮੈਦਾਨ ਦੇ ਵਿੱਚ ਲਾਲਾ ਕਰਾ ਦੂ, ਢੱਗੇ ਨੂੰ ਚੰਗਾ ਖਵਾਇਆ ਹੋਵੇ ਉਹ ਵੀ ਕਿਸੇ ਮੈਦਾਨ 'ਚ ਲਾਲਾ ਕਰ ਦਿੰਦਾ। ਤੇ ਰੱਬ ਨੇ ਸਾਨੂੰ ਢੱਗਾ ਹੀ ਦਿਆ। ਤੇ ਅਸੀਂ ਆ ਦੇਖੋ ਜੀ ਨਾ ਇਹਦਾ ਨਾਂ ਰੱਖਿਆ ਮੈਂ ਜੁਗਨੂ। ਖਾਲਸ ਸਾਡੀ ਜਿਹੜੀ ਜਿੱਥੇ ਅਸੀਂ ਇਸ ਟਾਈਮ ਖਲੋਤੇ ਆ, ਇਹ ਜੂ ਆ ਸਾਹੀਵਾਲ ਮਿੰਟ ਗੁਮਰੀ। ਇਹ ਸਾਡੀ ਸਾਹੀਵਾਲ ਦੀ ਬਰੀਡ ਆ, ਪੂਰੀ ਦੁਨੀਆ ਦੇ ਉੱਤੇ ਗਿਣੀ ਜਾਂਦੀ। ਤੇ ਇਹ ਇਸ ਟਾਈਮ ਨਾ ਪੂਰਾ ਸਾਹੀਵਾਲ ਵੈੜਾ। ਇਹਦਾ ਮੈਂ ਤੁਹਾਨੂੰ ਮੂੰਹ ਦਿਖਾਉਣਾ ਜੁਗਨੂ ਦਾ, ਤੁਸੀਂ ਰਾਜੀ ਹੋ ਜਾਓਗੇ। ਅੱਗੇ ਨਾ ਸਿਆਣੇ ਕਹਿੰਦੇ ਹੁੰਦੇ ਸੀ ਵੀ ਰੱਬਾ ਦੁੱਧ ਪੁੱਤ ਨਾ ਦੁਸ਼ਮਣ ਨੂੰ ਵੀ ਦਈ, ਦੁੱਧ ਪੁੱਤ। ਤੇ ਹੁਣ ਤਾਂ ਕਹਿੰਦੇ ਆ ਵੀ ਦੁੱਧ ਲੈ ਕੇ ਪੀਪਿਆਂ ਵਾਲੇ ਤੇ ਪੁੱਤ ਲੈ ਕੇ ਗਲੀਚਿਆਂ ਵਾਲੇ। ਇਹਨੂੰ ਕਰ ਦੇ, ਉਹਨੂੰ ਦਿਖਾ ਜੁਗਨੂ, ਉਹਨੂੰ ਦੇਖ, ਉਹਦੇ ਉਧਰ ਦੇਖ ਯਾਰ ਕੈਮਰੇ 'ਚ ਤੈਨੂੰ। ਇਹ ਹਜੇ ਪੂਰਾ ਬਣਿਆ ਨਹੀਂ ਹੈ, ਇਹਨੂੰ ਹੌਲੀ ਹੌਲੀ ਕੈਮਰੇ 'ਚ ਦਿਖਾਉਂਦੇ ਆ ਇੱਥੇ ਦਿਖਾ, ਦੇਖ ਇਹਦਾ ਮੂੰਹ ਸੋਹਣਾ ਲੱਗਦਾ। ਹਾਂ ਇਹ ਜੁਗਨੂ ਆ ਜੀ। ਆ ਟੁੱਠ ਦੇਖ। ਅੱਛਾ ਜਦੋਂ ਜਿਹੜਾ ਬੱਚਾ ਜੇ ਗਾਂ ਸੂਵੇ ਨਾ, ਰੱਬ ਬੱਚਾ ਦਵੇ, ਤੇ ਸਾਰਿਆਂ ਤੋਂ ਪਹਿਲਾਂ ਜੰਮਦੇ ਆ ਨਾ ਉਹਦੇ ਮੂੰਹ 'ਚ ਇੱਕ ਤਾਂ ਹੱਥ ਮਾਰੋ, ਉਹਨੂੰ ਘੁੱਟੀ ਦਿਓ, ਇੰਨਾ ਕੁ ਗੁੜ ਮੂੰਹ 'ਚ ਰੱਖ ਦਿਓ, ਤੇ ਫਿਰ ਨਾ ਤਾਜ਼ੇ ਬੱਚੇ ਸੂਏ ਦੀਆਂ ਨਾ ਇਦਾਂ ਫੜ ਕੇ ਢੁੱਠ ਖਿੱਚ ਦੇਣੀ। ਜਦੋਂ ਢੁੱਠ ਖਿੱਚੋਗੇ ਨਾ ਉਹਦੀ ਢੁੱਠ ਲੰਬੀ ਹੋਊਗੀ। ਤੁਸੀਂ ਦੇਖਿਆ ਹੋਣਾ ਦੇਸੀ ਟੱਗਿਆਂ ਦੀਆਂ ਢੁੱਠਾਂ ਨਾ ਉੱਤੋਂ ਜਾ ਕੇ ਇਦਾਂ ਡਿੱਗੀਆਂ ਹੁੰਦੀਆਂ। ਇਹ ਗੱਲ ਮੈਨੂੰ ਖਾਲਦ ਸਾਹਿਬ ਨੇ ਦੱਸੀ ਹੈ ਜੀ। ਖਾਲਦ ਸਾਹਿਬ ਇਸ ਟਾਈਮ ਕੈਮਰੇ ਤੇ ਆ। ਇਹ ਬਾਅਦ ਦੇ ਵਿੱਚ ਫਿਰ ਇਹਨਾਂ ਨੇ ਕਹਿਣਾ ਗੱਲ ਤੈਨੂੰ ਮੈਂ ਦੱਸੀ ਸੀ। ਇਹ ਗੱਲ ਜੀ ਇਹਨਾਂ ਨੇ ਦੱਸੀ ਸੀ। ਇਦਾਂ ਢੁੱਠ ਫੜ ਕੇ ਨਾ ਇਦਾਂ ਖਿੱਚ ਦੇਣੀ। ਸਾਂਭਲ ਖਿੱਚੀ ਸੀ ਨਾ ਆਪਾਂ ਜਦੋਂ ਸੂਈ ਗਾਂ, ਉਸ ਟਾਈਮ ਅਸੀਂ ਖਿੱਚੀ ਸੀ। ਤੇ ਬੰਦੇ ਨਾ ਵੱਛੀਆਂ ਨੂੰ ਦੁੱਧ ਚੰਗਾਉਂਦੇ ਆ, ਜਦੋਂ ਵੱਛਾ ਹੁੰਦਾ ਨਾ ਫਿਰ ਉਹ ਚੋਣ ਲੱਗ ਜਾਂਦਾ। ਇਦਾਂ ਨਾ ਕਰੋ, ਵੱਛੀ ਹੋਵੇ ਵੱਛਾ ਹੋਵੇ ਨਾ ਤੇ ਦੁੱਧ ਉਹਨੂੰ ਕੋਈ 4 ਮਹੀਨੇ ਚੰਗਾ ਚੰਗਾਇਆ ਕਰੋ, ਉਹ ਮੁੱਢ ਬਣ ਜਾਂਦਾ। ਤੇ ਮੁੱਢ ਬਣ ਜੇ ਤੇ ਬਸ ਉਹ ਫਿਰ ਵੱਛਾ ਨਿਕਲ ਜਾਂਦਾ। ਗਾਂ ਨੂੰ ਤੁਸੀਂ ਇੰਨਾ ਖਵਾਓ ਪਿਆਓ ਵੀ ਉਹ ਤੁਹਾਡਾ ਹਿੱਸਾ ਵੀ ਕੱਢੇ ਤੇ ਆਪਣਾ ਪੁੱਤ ਵੀ ਨਾਲ ਪਾਲੇ। ਗੱਲ ਤਾਂ ਇਹ ਅਸਲ। ਤੇ ਮੈਂ ਗੱਲ ਕਰਦਾ ਸੀ ਹੁਣ ਨਾ ਤਾਂ ਇਹ ਦੁਆ ਕੰਨਾਂ ਨੂੰ ਲੱਭਦੀ ਹੈ ਸੁਣਨ ਨੂੰ ਵੀ ਰੱਬਾ ਦੁੱਧ ਪੁੱਤ ਸਭ ਨੂੰ ਦੇਈ, ਦੁਸ਼ਮਣ ਨੂੰ ਵੀ ਦੇਈ, ਤੇ ਨਾ ਉਹ ਗੱਲ ਗਾਂ ਲੱਭਦੀ ਹੈ। ਅੱਗੇ ਤਾਂ ਦੁੱਧ ਵਿਕਦਾ ਹੀ ਨਹੀਂ ਹੁੰਦਾ ਸੀ। ਤੇ ਗਾਂ ਜਿਹੜੀ ਆ ਨਾ ਇਸ ਟਾਈਮ ਜੀ ਇੱਧਰ ਨੂੰ ਆਈ ਸੰਵਲ ਪੁੱਤ, ਇਹ ਉਹ ਗਾਂ ਜੀ ਜਿਹੜੀ ਕੋਲੋਂ ਖਲੋ ਨਹੀਂ ਹੁੰਦਾ ਸੀ। ਤੇ ਅਸੀਂ ਇਹਦੇ ਤੇ ਮਿਹਨਤ ਕੀਤੀ, ਰੱਬ ਨੇ ਸਾਨੂੰ ਮਿਹਨਤ ਦਾ ਸਿਲਾ ਦਿੱਤਾ। ਹੁਣ ਗਾਂ ਨੂੰ ਵੀ ਖੈਰ ਸੱਲਾ ਸੋਹਣਾ ਥਣ ਚੱਡਾ ਬਣਾਇਆ ਉਹਨੇ, ਦੁੱਧ ਵੀ ਸੋਹਣਾ ਮਾਸ਼ਾਅੱਲਾ, ਵੱਛਣ ਵੀ ਰਜਾਂਦੀ ਹੈ, ਕੋਈ ਲੱਪ ਦੰਦੀ ਵੀ ਹੈ, ਤੇ ਹੁਣ ਖੈਰੀ ਸਲਾਮਤੀ ਖਲੋਤੀ ਵੀ ਆ। ਤੇ ਇਹਨੂੰ ਇਹ ਜੀ ਹੁਣ ਬੁੱਢੀ ਹੋ ਗਈ, ਇਹਨੇ 17ਵਾਂ ਕਹਿੰਦੇ ਸੂਆ ਇਹਨੇ ਹੁਣ ਸੂਆ। ਤੇ ਹੁਣ ਗਾਂ ਨਾ ਜੀ ਇਹਨੂੰ ਆਜ਼ਾਦ ਆ,
ਇਹਦਾ ਰੱਸਾ ਵੀ ਕੱਢ ਦਾਂਗੇ, ਖੁੱਲੀ ਮੁਰੱਬੇ 'ਚ ਫਿਰੇ ਤੁਰੇ। ਤੇ ਇਹੀ ਸ਼ੁਕਰਗੁਜ਼ਾਰੀ ਹੈ ਬਈ ਇਹਨੇ ਸੂਏ ਦਿੱਤੇ ਤੇ ਇਹਨਾਂ ਦੁੱਧ ਪਿਆਇਆ। ਮੈਂ ਤਾਂ ਖੈਰ ਮੁੱਲ ਹੀ ਆ, ਇਹਦੇ ਦਾਦੇ ਕੋ ਸੀ, ਤੁਹਾਨੂੰ ਸੱਚੀ ਗੱਲ ਦੱਸਾਂ, ਇਹਦੇ ਦਾਦੇ ਕੋ ਸੀ 14 ਸੂਏ ਇਹਦੇ ਦਾਦੇ ਕੋ ਦਿੱਤੇ ਆ ਤੇ ਇਹ ਪੂਰੀ ਨਸਲ ਪਾਲੀ ਹੈ ਇਸ ਗਾਂ ਨੇ। ਹਾਂਜੀ ਤੇ ਇਹ ਨਾ ਜੀ ਹਨੇਰ ਚੱਲਿਆ ਅੱਗੇ ਤੁਹਾਨੂੰ ਦੱਸਤਾ। ਫਿਰ ਬਾਕੀ ਹੁਣ ਪ੍ਰਾਹੁਣੇ ਬੈਠੇ ਆ, ਜੇ ਕੋਈ ਗੱਲ ਹੋਈ ਫਿਰ ਤੁਹਾਡੇ ਨਾਲ ਕਰਦੇ ਆ ਕਿ ਇੱਥੇ ਪੂਰਾ ਹੋ ਗਿਆ, ਪੂਰਾ ਹੋ ਗਿਆ। ਚਲੋ ਚੰਗਾ, ਕੰਮ ਨਿਬੜ ਗਿਆ ਟਾਈਮ ਨਾਲ। ਹੁਣ ਨਹਾਵਾਂ ਧੋਵਾਂਗੇ ਤੇ ਡੰਗਰਾਂ ਦਾ ਵੀ ਹੋ ਗਿਆ, ਸਾਡੀ ਫਿਲਮ ਵੀ ਅੱਜ ਦੀ ਬਣ ਗਈ ਤੇ ਹੁਣ ਅਸੀਂ ਨਹਾ ਧੋ ਕੇ ਇੱਥੇ ਬਵਾਂਗੇ। ਅੱਜ ਇਤਵਾਰ ਆ, ਅੱਜ ਸਾਡੇ ਕੋਲ ਆਇਆ ਗਿਆ ਵੀ ਹੈ, ਰੌਣਕ ਲੱਗੀ ਹੈ। ਤੁਹਾਡੀ ਦੁਆਵਾਂ ਦਾ ਸਿਲਾ, ਤੁਹਾਡੇ ਪਿਆਰ ਦਾ ਸਿਲਾ। ਤੁਸੀਂ ਸਾਡੀਆਂ ਫਿਲਮਾਂ ਨਾ ਦੇਖੋ ਤਾਂ ਸਾਡੇ ਕੋਲ ਇੱਥੇ ਆਵੇ ਵੀ ਕੋਈ ਨਾ। ਤੁਸੀਂ ਫਿਲਮਾਂ ਦੇਖਦੇ ਆ, ਤੁਸੀਂ ਸਾਨੂੰ ਇੱਥੇ ਤੱਕ ਪਹੁੰਚਾਇਆ। ਅਸੀਂ ਤੁਹਾਡੇ ਵੀ ਸ਼ੁਕਰਗੁਜ਼ਾਰ, ਅਸੀਂ ਸੱਚੇ ਰੱਬ ਦੇ ਵੀ ਸ਼ੁਕਰਗੁਜ਼ਾਰ। ਬੜੀ ਮਿਹਰਬਾਨੀ। ਜਿੱਥੇ ਰਹੋ ਖੈਰੀ ਸਲਾਮਤੀ ਰਹੋ, ਰੱਬ ਸਖਿਆਈਆਂ ਦੇਵੇ। ਦੂਆਂ ਵਾਸਤੇ ਵੀ ਸਖਿਆਈਆਂ ਕਰੋ। ਪਾਕਿਸਤਾਨ ਜ਼ਿੰਦਾਬਾਦ, ਤੁਸੀਂ ਤੇ ਅਸੀਂ ਜ਼ਿੰਦਾਬਾਦ। ਆਹ ਠੀਕ ਹੈ।